ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਤੁਹਾਡੇ ਸਾਹਮਣੇ ਅਡਿਆਲਾ ਜੇਲ੍ਹ ਤੋਂ ਰੱਖਦੇ ਹਾਂ, ਜਿੱਥੇ GHQ ਦੇ ਉੱਤੇ ਹਮਲੇ ਦਾ ਜਿਹੜਾ 9 ਮਈ ਦਾ ਝੂਠਾ ਕੇਸ ਬਣਾਇਆ ਉਹਦੀ ਸਮਾਤ ਹੋ ਰਹੀ ਸੀ ਕੱਲ੍ਹ। ਤੇ ਸਮਾਤ ਦੇ ਵਿੱਚ 2 ਸਾਲ ਪਹਿਲਾਂ ਜਿਹੜਾ ਮੋਬਾਈਲ ਫੋਨ ਉੱਥੋਂ ਕਬਜ਼ੇ 'ਚ ਲਿਆ ਸੀ, ਨਾਲ ਕੋਈ ਲਾਠੀਆਂ ਲਈਆਂ ਸਨ ਕਬਜ਼ੇ 'ਚ ਤੇ ਮਾਚਿਸ ਵੀ ਲਈ ਸੀ ਜਿਹਦੇ ਨਾਲ ਅੱਗ ਲਾਉਣੀ। ਹਾਂਜੀ, ਇਹ ਬੜੇ ਜਨਾਬ, ਜਿਸ ਤਰ੍ਹਾਂ ਤੁਸੀਂ ਫਿਲਮਾਂ 'ਚ ਨਹੀਂ ਵੇਖਿਆ ਦਸਤਾਨੇ ਪਾ ਕੇ ਤੇ ਪੋਲੀਥੀਨ ਦੇ ਬੈਗਸ ਦੇ ਵਿੱਚ ਸੀਲ ਕਰ ਦਿੰਦੇ ਨੇ ਸਾਰੇ ਸਬੂਤ, ਇਸੇ ਤਰੀਕੇ ਨਾਲ ਦਸਤਾਨੇ ਪਾ ਕੇ ਉਹ ਮੋਬਾਈਲ ਫੋਨ ਇੱਕ ਜਿਹੜਾ ਪੋਲੀਥੀਨ ਬੈਗ ਦੇ ਵਿੱਚ ਸੀਲ ਕੀਤਾ ਹੋਇਆ ਸੀ, ਔਰ ਉਸੇ ਤਰ੍ਹਾਂ ਮਾਚਿਸ ਵੀ ਸੀਲ ਕੀਤੀ ਹੋਈ ਸੀ, ਲਾਠੀ ਵੀ ਸੀਲ ਕੀਤੀ ਹੋਈ ਸੀ। ਉਹ ਸਾਰਾ ਕੁਛ ਸਬੂਤ ਦੇ ਤੌਰ 'ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ। ਜਿਸ ਵੇਲੇ ਅਦਾਲਤ 'ਚੋਂ ਪੇਸ਼ ਕੀਤਾ ਤੇ ਸਾਰੇ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ, ਕਿਉਂਕਿ ਉਹ ਜਿਹੜਾ ਮੋਬਾਈਲ ਫੋਨ ਪੇਸ਼ ਕੀਤਾ ਉਹ ਔਨ ਵੀ ਸੀ ਤੇ ਉਹਦੀ ਬੈਟਰੀ ਵੀ ਫੁੱਲ ਚਾਰਜ ਸੀ। ਹੁਣ ਤੁਸੀਂ ਗੌਰ ਕਰੋ ਕਿ ਸਾਡੇ ਚੌਧਰੀ ਦੇ ਵਿੱਚ ਕਿੰਨੀ ਤਾਕਤ ਹੈ ਤੇ ਕਿੰਨੀ ਕਸ਼ਿਸ਼ ਹੈ ਵੀ ਚੌਧਰੀ ਸਾਹਿਬ ਨੇ ਉਹਨੂੰ ਆਖਿਆ ਫੋਨ ਨੂੰ ਵੀ ਤੂੰ ਚਾਰਜ ਰਹਿਣਾ ਹੈ। ਹੁਣ ਫੋਨ ਵੀ ਡਰਦਾ ਹੋਣਾ ਵੀ ਮੈਨੂੰ ਨੰਗੀਆਂ ਛੰਗੀਆਂ ਕਰਨਗੇ, ਨਾਲ ਮੇਰੀ ਵੀਡੀਓ ਸ਼ੀਡੀਓ ਬਣਾਉਣਗੇ, ਨਾਲ ਤੌਣੀ ਛਾਉਣੀ ਲਾਉਣਗੇ। ਉਹ ਮੇਰਾ ਖਿਆਲ ਹੈ ਫੋਨ ਗਰੀਬ ਇੰਨਾ ਕੁ ਡਰਿਆ ਵੀ ਉਹਨੇ ਆਪਣੀ ਬੈਟਰੀ ਮੁਕਾਉਣੀ ਛੱਡ ਦਿੱਤੀ। ਲਓ ਚੌਧਰੀ ਸਾਹਿਬ, ਜੇ ਇਹ ਗੱਲ ਤੁਹਾਡੀ ਇਹ ਟੈਕਨੋਲੋਜੀ ਟੈਸਲਾ ਵਾਲਿਆਂ ਦੇ ਕਾਬੂ ਆ ਜਾਏ ਸ਼ੇਰ ਬਗਿਓ, ਤੇ ਮੇਰਾ ਮਤਲਬ ਟੈਸਲਾ ਦੀਆਂ ਗੱਡੀਆਂ ਤੇ ਫਿਰ ਚਾਰਜ ਹੀ ਨਾ ਕਰੀਆਂ ਹੁਣ, ਬਸ ਤੁਸੀਂ ਬੰਦਾ ਖੜਾ ਕਰਨਾ ਇੱਕ ਲਾਠੀ ਦੇ ਕੇ ਵੀ ਜੇ ਤੂੰ ਆਪਣੀ ਬੈਟਰੀ ਘੱਟ ਕੀਤੀ ਤੇ ਅਸੀਂ ਤੇਰੀ ਫੈਂਟੀ ਕੱਢਾਂਗੇ, ਜਿਹੜਾ ਕੰਮ ਤੁਸੀਂ ਫੋਨ ਨਾਲ ਕੀਤਾ। ਮੇਰਾ ਖਿਆਲ ਤੁਹਾਨੂੰ ਸਮਝ ਨਹੀਂ ਆਈ। 2 ਸਾਲ ਪਹਿਲਾਂ ਦਾ ਜਿਹੜਾ ਫੋਨ ਉੱਥੇ ਪੋਲੀਥੀਨ ਬੈਗ ਦੇ ਵਿੱਚ ਮੋਮੀ ਲਿਫਾਫਾ ਜਿਹਨੂੰ ਆਉਂਦੇ ਨੇ ਉਹਦੇ ਵਿੱਚ ਜਿਹੜਾ ਉਹਨਾਂ ਸੀਲ ਕੀਤਾ, ਉਹ ਅੰਦਰੋਂ ਫੋਨ ਜਿਹੜਾ ਉਹ ਔਨ ਵੀ ਸੀ ਤੇ ਫੁੱਲ ਚਾਰਜ ਵੀ ਸੀ ਬੈਟਰੀ। ਤੇ ਉੱਥੇ ਫੈਸਲ ਚੌਧਰੀ ਨੇ ਸਵਾਲ ਪੁੱਛਿਆ ਵੀ ਜਨਾਬ ਇਹ ਕਿਹੋ ਜਿਹਾ ਫੋਨ ਹੈ ਜਿਹੜਾ 2 ਸਾਲਾਂ ਤੋਂ ਜਿਹਦੀ ਬੈਟਰੀ ਨਹੀਂ ਖਤਮ ਹੋਈ। ਤੇ ਬਸ ਫਿਰ ਉੱਥੇ ਸਾਰਿਆਂ ਨੇ ਦੰਦ ਕੱਢ ਕੇ ਤੇ ਅਗਲੇ ਪਿੱਛੇ ਆਪਣਾ ਜਿਹੜਾ ਕੰਮ ਹੈ ਇੱਧਰ ਉੱਧਰ ਹੋ ਗਏ। ਤੇ ਇਹ ਤਾਂ ਚੌਧਰੀ ਸਾਹਿਬ ਦੇ ਉੱਥੇ ਕੰਮ ਨੇ ਜੀ। ਹੋਰ ਅਸੀਂ ਤੁਹਾਨੂੰ ਅੱਛਾ ਜੀ ਅੱਗੇ ਤੁਹਾਨੂੰ ਦੱਸਦੇ, ਸਾਡੀ ਪਿਆਰੀ ਬਾਜੀ ਜਿਹੜੀ ਉਹ ਅੱਜ ਕੱਲ੍ਹ ਹਰ ਥਾਂ 'ਤੇ ਜਾਂਦੀ ਤੇ ਉਹ ਬਸ ਇਸ ਵੇਲੇ ਫਿਲਮ ਹੀ ਚੱਲ ਰਹੀ ਹਰ ਪਾਸੇ। ਉਹ ਤੁਹਾਨੂੰ ਆਖਰ 'ਤੇ ਦੱਸਾਂਗੇ ਉਹਦੀ ਖਬਰ ਵੀ ਕੀ ਕੁਝ ਅੱਜ ਕੱਲ੍ਹ ਬੱਚੀਆਂ ਨਾਲ ਕਰਦੀ ਹੈ। ਜਿਹੜੀ ਬੱਚੀ ਆਉਂਦੀ ਹੈ ਸਾਹਮਣੇ ਉਹਨੂੰ ਕਲਾਵੇ 'ਚ ਲੈ ਲੈਂਦੀ ਹੈ। ਬਾਜੀ ਚੀਫ ਮਿਨਿਸਟਰ ਘੱਟ ਲੱਗਣ ਡਈ ਹੈ, ਬਾਜੀ ਰੈਸਲਰ ਬਹੁਤ ਹੀ ਲੱਗਣ ਡਈ। ਮੈਨੂੰ ਲੱਗਦਾ ਹੈ ਵੀ ਹਰ ਥਾਂ 'ਤੇ ਬਾਜੀ ਜਿਹੜੀ ਹੈ ਉਹ ਲੋਕਾਂ ਦੀਆਂ ਧੌਣਾਂ ਭੰਨਣ ਨੂੰ ਗਈ, ਐਡਾ ਜ਼ੋਰ ਦਾ ਜੱਫਾ ਲਾਉਂਦੀ ਹੈ ਵੀ ਹੁਣ ਤਾਂ ਬੱਚੀਆਂ ਵੀ ਆ, ਬੱਚੀਆਂ ਦਾ ਤਰਾਹ ਨਿਕਲ ਗਿਆ ਵੀ ਦਾਏਂ ਬਾਏਂ ਹੋ ਜਾਂਦੀਆਂ ਨੇ। ਉਹ ਵੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ। ਲੇਕਿਨ ਪਹਿਲਾਂ ਤੁਹਾਨੂੰ ਇਹ ਦੱਸਣਾ ਕਿ ਜਿਹੜਾ ਮਿਲਟਰੀ ਕੋਰਟਸ ਨੇ ਉਹਦੇ ਵਿੱਚ ਵੀ ਨਵਾਂ ਕੜਮਾਸ ਪਿਆ ਹੋਇਆ। ਉੱਥੇ ਹੁਣ ਜਿਹੜੇ ਬਾਬੇ ਸਨ ਉਹ ਜਿਨ੍ਹਾਂ ਨੂੰ ਐਵੇਂ ਹੀ ਲੋਕਾਂ ਨੇ ਸਮਝਿਆ ਸੀ ਵੀ ਬਸ ਵਫਾਤ ਪਾ ਗਏ ਨੇ, ਅੱਲਾ ਕੋਲ ਚਲੇ ਗਏ ਨੇ ਜੱਜ ਸਾਹਿਬਾਨ ਜਿਹੜੇ ਨੇ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਮੈਂ ਦੂਸਰੀ ਤਰ੍ਹਾਂ ਵਫਾਤ ਨਹੀਂ ਆਉਂਦਾ। ਲੇਕਿਨ ਗੱਲੀ ਬਾਤੀ ਕਿ ਇਸਟੈਬਲਿਸ਼ਮੈਂਟ ਦੇ ਹੱਥ 'ਤੇ ਬੈਤ ਕਰ ਚੁੱਕੇ ਨੇ, ਵਫਾਤ ਪਾ ਚੁੱਕੇ ਨੇ, ਇਹਨਾਂ ਕੋਈ ਗੱਲ ਨਹੀਂ ਕਰਨੀ। ਇਹਨਾਂ ਦੇ ਸਾਹਮਣੇ ਜੋ ਮਰਜ਼ੀ ਲੰਘਾ ਦਿਓ ਤੇ ਜੋ ਮਰਜ਼ੀ ਕਰ ਦਿਓ, ਇਹਨਾਂ ਨੇ ਕੋਈ ਇਤਰਾਜ਼ ਨਹੀਂ ਕਰਨਾ। ਉਹ ਜਿਹੜੇ ਬਜ਼ੁਰਗ ਉੱਥੇ ਹੁਣ ਜੱਜ ਬੈਠੇ ਨੇ ਉਹ ਬੋਲਣਾ, ਉਹ ਕੂਣਾ ਸ਼ੁਰੂ ਹੋ ਗਏ ਨੇ। ਉਹਨਾਂ ਹੁਣ ਇੱਕ ਸਵਾਲ ਪੁੱਛਿਆ। ਉਹਨਾਂ ਸਵਾਲ ਇਹ ਪੁੱਛਿਆ ਕਿ ਜੀ ਇਹ ਸੈਨੇਟ ਦੇ ਸਾਬਕ ਚੇਅਰਮੈਨ ਨੇ 21ਵੀਂ ਤਰਮੀਮ ਮਿਲਟਰੀ ਕੋਰਟ ਨੂੰ ਵੋਟ ਦਿੱਤਾ ਸੀ ਤੇ ਵੋਟ ਦੇ ਕੇ ਰੋਏ ਵੀ ਸੀ। ਰਜ਼ਾ ਰਬਾਨੀ ਦੇ ਆਂਸੂ ਜਿਹੜੇ ਨੇ ਉਹ ਤਾਰੀਖ ਦਾ ਹਿੱਸਾ ਨੇ। ਅੱਗੋਂ ਜਸਟਿਸ ਜਮਾਲ ਮੰਦੋਖੇਲ ਨੇ ਆਖਿਆ ਵੀ ਵੋਟ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਸੀਟ ਹੀ ਚਲੀ ਜਾਂਦੀ, ਰੋਣ ਵਾਲੀ ਕਿਹੜੀ ਗੱਲ ਸੀ। ਵੋਟ ਨਾ ਦਿੰਦੇ, ਅਗਰ ਵੋਟ ਨਾ ਦਿੰਦੇ ਸੀਟ ਹੀ ਚਲੀ ਜਾਂਦੀ ਸੀ। ਤੇ ਇਹ ਐਡਾ ਰੋਏ ਨੇ, ਐਡੀ ਪਰੇਸ਼ਾਨੀ। ਤੇ ਉਹਦੇ 'ਚ ਜਿਹੜੇ ਖਵਾਜਾ ਹਾਰਿਸ ਸਾਹਿਬ ਨੇ ਜਿਹੜੇ ਵਕੀਲ ਨੇ, ਉਹਨਾਂ ਕੋਲ ਕੋਈ ਜਵਾਬ ਤਾਂ ਨਾ ਦੇ ਬਣ ਪਾਇਆ। ਉਹਨਾਂ ਆਖਿਆ ਜੀ ਉਹਨਾਂ ਦੇ ਰੋਣ ਦੀ ਕੋਈ ਹੋਰ ਵਜ੍ਹਾ ਸੀ। ਗੱਲ ਸੱਚੀ ਕਹਿਣ ਡਏ ਨੇ, ਜਿਸ ਵੇਲੇ ਵੋਟ ਪਾਉਣ ਵਾਸਤੇ ਆਏ ਨੇ ਤੇ ਜਿਹੜੇ ਰਜ਼ਾ ਰਬਾਨੀ ਸਾਹਿਬ ਨੇ ਨਾ, ਉਹ ਉਹਨਾਂ ਦੇ ਘਰ ਜਿਹੜੀ ਹਾਂਡੀ ਪੱਕਦੀ ਹੈ ਨਾ, ਉਹਦੇ ਵਿੱਚ ਜਿਹੜੀਆਂ ਮਿਰਚਾਂ ਨੇ ਨਾ, ਜਿਨ੍ਹਾਂ ਨੂੰ ਪੰਜਾਬੀ 'ਚ ਕਈ ਲੋਕ ਮਿਰਚਾਂ ਵੀ ਕਹਿੰਦੇ ਨੇ ਤੇ ਮਿਰਚ ਵੀ ਕਹਿੰਦੇ ਨੇ, ਉਹ ਜਿਹੜੀਆਂ ਮਿਰਚਾਂ ਨੇ ਨਾ ਜਨਾਬ, ਉਹ ਕੁੰਡੀ 'ਚ ਘੋਟ ਕੇ ਪਾਉਂਦੇ ਨੇ ਤੇ ਨਾਲ ਹੋਰ ਵੀ ਉਹਦੇ ਵਿੱਚ ਨਿੱਕ ਸੁੱਕ ਪਾਉਂਦੇ ਨੇ। ਤੇ ਉਹ ਡਿਊਟੀ ਜਨਾਬ ਰਜ਼ਾ ਰਬਾਨੀ ਸਾਹਿਬ ਦੀ, ਉਹ ਘੋਟ ਕੇ ਆਏ ਸਨ ਕੁੰਡੀ 'ਚ ਤੇ ਉਹਦੇ ਛਾਵਾਂ ਸਨ ਤੇ ਉਹ ਅੱਖਾਂ ਨੂੰ ਚੜ੍ਹੀਆਂ ਸਨ, ਕੋਈ ਗੰਢੇ ਛੰਡੇ ਵੀ ਕੱਟ ਕੇ ਆਏ ਸਨ। ਉਹ ਇਸ ਤੋਂ ਰੋਣ ਡਏ ਸਨ। ਮਤਲਬ ਕਿ ਕੋਈ ਹਯਾ ਨੂੰ ਹੱਥ ਮਾਰੋ ਯਾਰ। ਮੇਰਾ ਮਤਲਬ ਹੈ ਕਿ ਇੱਕ ਪਾਸੇ ਵੋਟ ਦੇਣ ਡਏ ਹੋ, ਦੂਜੇ ਪਾਸੇ ਐਕਟਿੰਗ ਕਰਨ ਡਏ ਹੋ। ਜੇ ਵੋਟ ਨਹੀਂ ਸੀ ਦੇਣ ਨੂੰ ਦਿਲ ਕਰਦਾ ਤੇ ਫਿਰ ਨਹੀਂ ਸੀ ਦੇਣਾ, ਇਹਦੇ 'ਚ ਰੋਣ ਵਾਲੀ ਕਿਹੜੀ ਗੱਲ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਮਰਦਾਨ ਤੋਂ। ਮਰਦਾਨ ਤੋਂ ਜਿਹੜਾ ਸਾਡਾ ਬਹਾਦਰ ਸ਼ਹੀਦ ਸਦਰ ਅਲੀ, ਉਹਨਾਂ ਦੀ ਵਾਲਦਾ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਖਿਆ ਕਿ ਜੇ ਇਮਰਾਨ ਖਾਨ ਲਈ ਲੋੜ ਹੋਵੇ ਤਾਂ ਮੈਂ ਆਪਣੇ ਜਿਹੜੇ ਦੂਜੇ ਪੁੱਤਰ ਹੈ ਉਹ ਵੀ ਘੱਲਣ ਨੂੰ ਤਿਆਰ ਹਾਂ। ਜੀ ਹਾਂ, ਸਦਰ ਅਲੀ ਨੂੰ ਸਨਾਈਪਰਸ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਡੀ ਚੌਕ ਦੇ ਵਿੱਚ। ਤੇ ਹੁਣ ਸਦਰ ਅਲੀ ਦੀ ਵਾਲਦਾ ਕਹਿੰਦੀ ਹੈ ਵੀ ਇਮਰਾਨ ਖਾਨ ਦੇ ਉੱਤੋਂ ਮੇਰਾ ਹੋਰ ਪੁੱਤਰ ਜਿਹੜਾ ਉਹ ਵੀ ਕੁਰਬਾਨ ਕਰਨ ਨੂੰ ਮੈਂ ਤਿਆਰ ਹਾਂ। ਅਸੀਂ ਪੰਜਾਬੀ ਦੀ ਗੱਲ ਸੁਣੀ ਸੀ
ਕਿ ਪਤਾ ਹੁੰਦਿਆ ਵੀ ਜੱਗਿਆ ਤੂੰ ਮਰ ਜਾਣਾ, ਇੱਕ ਦੇ ਥਾਂ ਦੋ ਜੰਮਦੀ। ਅਸੀਂ ਤੇ ਉਹ ਸੁਣੀਆਂ ਸਨ ਗੱਲਾਂ, ਪਰ ਹੁਣ ਦੀਆਂ ਮਾਵਾਂ ਜਿਹੜੀਆਂ ਉਹ ਵਾਕਈ ਜੱਗਿਆਂ ਦੀਆਂ ਮਾਵਾਂ ਨੇ, ਉਹ ਆਖਣ ਡਈਆਂ ਨੇ ਕਿ ਜੇ ਇਮਰਾਨ ਖਾਨ ਨੂੰ ਫਿਰ ਲੋੜ ਪਈ ਤੇ ਮੈਂ ਦੂਜਾ ਪੁੱਤਰ ਵੀ ਕੁਰਬਾਨ ਕਰਨ ਵਾਸਤੇ ਘੱਲਾਂਗੀ। ਲੇਕਿਨ ਸਾਡੀ ਜਿਹੜੀ ਇਸਟੈਬਲਿਸ਼ਮੈਂਟ ਹੈ, ਸਾਡੇ ਚੌਧਰੀ ਨਿਜ਼ਾਮਦੀਨ ਨੇ, ਆਰਮੀ ਚੀਫ ਸਾਹਿਬ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਣ ਡਈ ਵੀ ਆਵਾਮ ਬਹੁਤ ਦੂਰ ਨਿਕਲ ਗਈ ਹੈ ਇਮਰਾਨ ਖਾਨ ਨਾਲ ਮੁਹੱਬਤ ਕਰਨ 'ਚ, ਤੇ ਇਮਰਾਨ ਖਾਨ ਵੀ ਆਵਾਮ ਨਾਲ ਮੁਹੱਬਤ ਕਰਨ 'ਚ ਬਹੁਤ ਦੂਰ ਨਿਕਲ ਗਿਆ। ਇਹ ਜਦੋਂ ਸਾਥ ਤੇ ਰਿਸ਼ਤਾ ਐਡਾ ਗੂੜਾ ਹੋ ਜਾਏ ਤੇ ਐਡਾ ਦੂਰ ਨਿਕਲ ਜਾਏ ਤੇ ਫਿਰ ਇਹਦੇ ਵਿੱਚ ਆਪਣੀ ਲੱਤ ਨਹੀਂ ਅੜਾਈ ਦੀ। ਇਹ ਹੁਣ ਕੰਮ ਤੁਹਾਡੀ ਪਹੁੰਚ ਤੋਂ ਅੱਗੇ ਚਲਾ ਗਿਆ। ਹੁਣ ਇਸ ਆਵਾਮ ਦੇ ਨਾਲ ਤੁਹਾਨੂੰ ਜਿਹੜਾ ਉਹ ਰਜੂ ਕਰਨਾ ਪੈਣਾ, ਉਹ ਇਸ ਤਰੀਕੇ ਨਾਲ ਇਹ ਕੰਮ ਚੱਲਣਾ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਉਹ ਅੱਜ ਕੱਲ੍ਹ ਅਹਿਮਦ ਵੜਾਇਜ ਸਾਹਿਬ ਬੜਾ ਜ਼ਬਰਦਸਤ, ਅਹਿਮਦ ਵੜਾਇਜ ਬੜਾ ਤਗੜਾ ਮੁੰਡਾ, ਬੜਾ ਸੋਹਣਾ ਲਿਖਦਾ ਹੈ, ਬੜੀਆਂ ਸੋਹਣੀਆਂ ਖਬਰਾਂ ਲੈ ਕੇ ਆਉਂਦਾ ਅਤੇ ਚੰਗਾ ਸੁਥਰਾ ਮੁੰਡਾ ਵੜਾਇਚਾਂ ਦਾ। ਇਹਨੇ ਇੱਕ ਨਵੀਂ ਖਬਰ ਦਿੱਤੀ। ਇਹਨੇ ਕਿਹਾ ਜੀ ਇਹ ਜਿਹੜੇ ਜਾਲੀ ਪੀਰ ਸਾਹਿਬ ਬਣੇ ਨੇ, ਸਾਨੂੰ ਪਿੰਡਾਂ ਦੇ ਵਿੱਚ ਸ਼ਾਹ ਸਾਹਿਬ ਨੂੰ ਪੀਰ ਸਾਹਿਬ ਵੀ ਆਖ ਦਿੰਦੇ ਨੇ, ਜਿਹੜੇ ਅਸਲ ਸ਼ਾਹ ਨੇ ਉਹਨਾਂ ਵਾਸਤੇ ਤਾਂ ਸਾਡਾ ਸਾਰਿਆਂ ਦਾ ਬਹੁਤ ਹੀ ਅਦਬ ਹੈ। ਔਰ ਤੁਸੀਂ ਇਹ ਵੀ ਵੇਖਣਾ ਵੀ ਜਿਹੜਾ ਅਸਲ ਸੈਯਦ ਹੁੰਦਾ ਨਾ, ਉਹਦੇ ਚਿਹਰੇ 'ਤੇ ਇੱਕ ਨੂਰ ਹੁੰਦਾ। ਅਤੇ ਦੂਜੇ ਪਾਸੇ ਹੁਣ ਸਾਡੇ ਆ ਵੇਖ ਲਓ ਜਿਹੜੇ ਸੈਯਦ ਤਲਤ ਹੁਸੈਨ ਸ਼ਾਹ ਸਾਹਿਬ ਨੇ, ਮੇਰਾ ਮਤਲਬ ਹੈ ਕਿ ਆਪੇ ਬਣੇ ਨੇ ਕਿਤੇ, ਮੇਰਾ ਮਤਲਬ ਹੈ ਕਿ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਪਤਾ ਨਹੀਂ 1980-82 'ਚ ਹੀ ਸੈਯਦ ਬਣੇ, ਉਸ ਤੋਂ ਪਹਿਲਾਂ ਸੈਯਦ ਨਹੀਂ ਸੀ ਹੁੰਦੇ, ਉਦੋਂ ਹੀ ਕਿਤੇ ਇਹਨਾਂ ਨੇ ਕਨਵਰਜਨ ਮਾਰੀ ਹੈ। ਲੇਕਿਨ ਇਹਦੇ 'ਚ ਐਡੀ ਗੁੱਸੇ ਵਾਲੀ ਕਿਹੜੀ ਗੱਲ ਹੈ? ਗੱਡੀਆਂ ਨਹੀਂ ਪੈਟਰੋਲ ਤੋਂ ਤੁਸੀਂ ਗੈਸ 'ਤੇ ਹੁੰਦੀਆਂ ਵੇਖੀਆਂ ਸੀ, ਹੁੰਦੀਆਂ ਸਨ। ਇਸੇ ਤਰੀਕੇ ਨਾਲ ਗੱਡੀਆਂ ਜਿਹੜੀਆਂ ਨੂੰ ਪੈਟਰੋਲ ਦਾ ਇੰਜਨ ਕੱਢ ਕੇ ਵਿੱਚ ਡੀਜ਼ਲ ਰੱਖ ਲੈਂਦੇ ਸਨ। ਲਓ ਤੁਹਾਨੂੰ ਗੁੱਸਾ ਆਉਣ ਡਿਆ। ਹੁਣ ਕਾਰਖਾਨਾ ਬਾਜ਼ਾਰ ਹੈ ਉੱਥੇ ਆਪਣਾ ਉੱਥੇ ਪਸ਼ਾਵਰ ਦੇ ਵਿੱਚ ਕਾਰਖਾਨੋਂ ਕਹਿੰਦੇ ਨੇ ਉਹਨੂੰ, ਉੱਥੇ ਜਾਓ ਅਤੇ ਉੱਥੇ ਤੁਸੀਂ ਇੰਜਣ ਬਦਲਾ ਲਓ। ਅਤੇ ਹੋਰ ਵੀ ਕਈ ਥਾਂ ਨੇ ਜਿੱਥੋਂ ਪੂਰੇ ਦਾ ਪੂਰਾ ਇੰਜਣ ਹੀ ਬਦਲ ਜਾਂਦਾ। ਕੱਲ੍ਹ ਹੀ ਮੈਨੂੰ ਇੱਕ ਦੋਸਤ ਦੱਸਣ ਡਿਆ ਸੀ ਵੀ ਉਹਦਾ ਇੰਜਣ ਲੀਕ ਹੋ ਗਿਆ ਅਤੇ ਹੁਣ ਮਕੈਨਿਕ ਕਹਿੰਦਾ ਵੀ ਉਹ ਇੰਜਣ ਠੀਕ ਨਹੀਂ ਹੋਣਾ, ਬਦਲਣਾ ਪੈਣਾ। ਅਤੇ ਇਹ ਵੀ ਜਿਹੜੇ ਬੰਦੇ ਸਮਝਦੇ ਨੇ ਵੀ ਉਹਨਾਂ ਦਾ ਇੰਜਣ ਠੀਕ ਕੰਮ ਨਹੀਂ ਕਰਦਾ, ਉਹ ਮੇਰਾ ਮਤਲਬ ਹੈ ਕਿ ਫਿਰ ਆਪਣਾ ਇੰਜਣ ਬਦਲ ਲੈਂਦੇ ਨੇ। ਇਹਨਾਂ ਦਾ ਵੀ ਇੰਜਣ ਪਹਿਲਾਂ ਠੀਕ ਨਹੀਂ ਕੰਮ ਕਰਦਾ ਹੋਏਗਾ ਅਤੇ ਇਹਨਾਂ ਆਖਿਆ ਜੀ ਚਲੋ ਸੈਯਦ ਨਾਲ ਲਾਓ ਅਤੇ ਕੰਮ ਚਲਾਓ, ਬਾਕੀ ਤੁਸੀਂ ਇਹਨਾਂ ਵੱਲ ਆਪੇ ਧਿਆਨ ਮਾਰ ਲਓ ਵੀ ਕਿ ਤੁਹਾਨੂੰ ਲੱਗਦਾ ਹੈ ਵੀ ਇਹਨਾਂ 'ਚ ਕੋਈ ਸੈਯਦਾਂ ਵਾਲੀ ਗੱਲ ਹੈ। ਇਹ ਇਹਨਾਂ ਦਾ ਇੱਕ ਵੜਾਇਜ ਸਾਹਿਬ ਇਹਨਾਂ ਦਾ ਇੱਕ ਥੰਬਨੇਲ ਲੈ ਕੇ ਆਏ ਨੇ ਅਤੇ ਇਹ ਲੋਕਾਂ ਨੂੰ ਗਲੀਜ਼ ਜ਼ੁਬਾਨ 'ਤੇ ਪਤਾ ਨਹੀਂ ਕੀ ਕੁਝ ਦੱਸਦੇ ਨੇ। ਅਤੇ ਇਹਨਾਂ ਦੀ ਘਟੀਆ ਜ਼ਹਿਨੀਅਤ ਹਜੇ ਤੱਕ ਪਾਕਿਸਤਾਨ ਦੇ ਪੂਰੇ ਮੀਡੀਆ 'ਚ ਐਡਾ ਗੰਦਾ ਥੰਬਨੇਲ ਕਿਸੇ ਹੋਰ ਬੰਦੇ ਨੇ ਨਹੀਂ ਬਣਾਇਆ। ਐਡਾ ਫੋਸ਼ ਅਤੇ ਐਡਾ ਗੰਦਾ ਥੰਬਨੇਲ ਜਿਹੜਾ ਉਹ ਕਿਸੇ ਹੋਰ ਨੇ ਨਹੀਂ ਬਣਾਇਆ। ਤੁਹਾਡੇ ਸਾਹਮਣੇ ਰੱਖਣ ਲੱਗਾ। ਇੱਕ ਬੱਚੇ ਬੁੱਚੇ ਨੇ ਅਤੇ ਉਹਨਾਂ ਦੀਆਂ ਅੱਖਾਂ 'ਤੇ ਹੱਥ ਰੱਖੋ ਜ਼ਰਾ ਥੋੜ੍ਹਾ ਜਿਹਾ। ਇਹ ਤਸਵੀਰ ਦੇਖਣੀ, ਕਾਰਟੂਨ ਨਮਾ ਇੱਕ ਚੀਜ਼ ਹੈ, ਐਡੀ ਕੋਈ ਗੰਦੀ ਸ਼ੈ ਨਹੀਂ ਮੈਂ ਰੱਖਣ ਲੱਗਾ, ਬਿਲਕੁਲ ਥੋੜ੍ਹਾ ਜਿਹਾ ਲੁਕਾ ਕੇ ਕਰਾਂਗੇ। ਲੇਕਿਨ ਇਹ ਵੇਖ ਲਓ, ਹੁਣ ਸਕਰੀਨ 'ਤੇ ਰੱਖ ਰਹੇ ਤੁਹਾਡੇ ਸਾਹਮਣੇ, ਇਹ ਥੰਬਨੇਲ ਇਹਨਾਂ ਲਾਇਆ ਸੀ। ਅਤੇ ਇਹ ਭਾਈ ਹੋਰੀ ਆਪਣੇ ਆਪ ਨੂੰ ਬੜੇ ਵਜ਼ਾਦਾਰ, ਪੜ੍ਹੇ ਲਿਖੇ ਸ਼ਾਹ ਸਾਹਿਬ ਅਤੇ ਪਤਾ ਨਹੀਂ ਕੀ ਕੁਝ ਸਮਝਦੇ ਨੇ। ਮੈਨੂੰ ਲੱਗਦਾ ਹੈ ਵੀ ਇਹ ਇਹਨਾਂ ਦਾ ਜਿਹੜਾ ਇੰਜਣ ਇਹਨਾਂ ਬਦਲਿਆ, ਲੇਕਿਨ ਉਹ ਇੰਜਣ ਜਿਹੜਾ ਨਵਾਂ ਇਹਨਾਂ ਰੱਖਿਆ ਸ਼ਾਹ ਸਾਹਿਬ ਵਾਲਾ ਇੰਜਣ, ਉਹ ਵੀ ਹੁਣ ਕਚਰਾ ਅਤੇ ਧੂੰਆਂ ਮਾਰ ਰਿਹਾ, ਹੋਰ ਗੱਲ ਕੋਈ ਨਹੀਂ। ਖੈਰ ਆਪਣੇ ਨੇ ਜਨਾਬ ਇਹ ਅਲਕਾਦਰ ਯੂਨੀਵਰਸਿਟੀ, ਉੱਥੇ ਦਿਲ ਇਹਨਾਂ ਦਾ ਇਹ ਸੀ ਕਿ ਪ੍ਰੂਵ ਕਰਨ ਵੀ ਯੂਨੀਵਰਸਿਟੀ ਝੂਠੀ ਹੈ। ਇਮਰਾਨ ਖਾਨ ਨੇ ਐਵੇਂ ਉਹ ਜਿਹੜਾ ਕੇਸ ਬਣਾਇਆ ਅਲਕਾਦਰ ਵਾਲਾ, ਉਹ ਯੂਨੀਵਰਸਿਟੀ ਝੂਠੀ ਹੈ, ਅਤੇ ਉੱਥੇ ਅੱਪੜ ਗਏ। ਉੱਥੋਂ ਜਾ ਕੇ ਬੱਚਿਆਂ ਦੇ ਇੰਟਰਵਿਊ ਲਏ, ਉਹਨਾਂ ਕੋਲ ਪੁੱਛਿਆ ਵੀ ਇੱਥੇ ਦਾਖਲਾ ਕਿਉਂ ਲਿਆ। ਇੱਕ ਬੱਚੀ ਨੇ ਆਖਿਆ ਵੀ ਮੈਂ ਪਹਿਲਾਂ ਇਹ ਡਿਗਰੀ ਕੀਤੀ ਹੈ। ਉਹਨੂੰ ਉਹ ਡਿਗਰੀ ਦਾ ਮਤਲਬ ਪੁੱਛਦੇ ਰਹੇ ਵੀ ਜੇ ਫਰਜ਼ ਕਰੋ ਇੱਕ ਮਿੰਟ ਵਾਸਤੇ ਉਸ ਬੱਚੀ ਨੂੰ ਨਾਮ ਹੀ ਪਤਾ ਹੋਵੇ ਉਸ ਡਿਗਰੀ ਦਾ ਮਤਲਬ, ਅਤੇ ਉਹਦੇ 'ਚ ਅਲਕਾਦਰ ਯੂਨੀਵਰਸਿਟੀ ਦਾ ਕਸੂਰ ਤੇ ਘੱਟ ਹੋਣਾ, ਜਿੱਥੋਂ ਪੜ੍ਹ ਕੇ ਆਈ ਉੱਥੋਂ ਦਾ ਹੋਣਾ ਨਾ। ਬਹਰਹਾਲ ਦੂਰ ਦਰਾਜ਼ ਇਲਾਕਿਆਂ ਤੋਂ ਬੱਚੀਆਂ ਨੇ। ਇੱਕ ਬੱਚੀ ਜਿਹੜੀ ਉਹ ਬਲੋਚਿਸਤਾਨ ਕੋਇਟਾ ਤੋਂ ਆਈ ਸੀ, ਇੱਕ ਬੱਚੀ ਜਿਹੜੀ ਹੈ ਉੱਥੇ ਲਈਆ ਜਾਂ ਡੀਜੀ ਖਾਨ ਤੋਂ ਆਈ ਸੀ। ਅਤੇ ਬਹਰਹਾਲ ਉੱਥੇ ਹੁਣ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਰੀਏ ਕੀ, ਕਿਉਂਕਿ ਸਾਰੇ ਬੱਚੇ ਸਕਾਲਰਸ਼ਿਪ 'ਤੇ ਸਨ, ਪੜ੍ਹ ਵੀ ਰਹੇ ਸਨ, ਅੱਛੀਆਂ ਬੱਚੀਆਂ, ਉਹ ਆਪਣਾ ਪੁਆਇੰਟ ਆਫ ਵਿਊ ਵੀ ਦੇ ਰਹੀਆਂ ਸਨ। ਉਹਨਾਂ ਨੂੰ ਤਲਤ ਹੁਸੈਨ ਸਾਹਿਬ ਇੱਧਰ ਦੇ ਉੱਧਰ ਦੇ ਸਵਾਲ ਪੁੱਛ ਰਹੇ ਸਨ ਕਿ ਕਿਸੇ ਤਰੀਕੇ ਨਾਲ ਉਹ ਵਿਚਾਰੀਆਂ ਫਸ ਜਾਣ ਅਤੇ ਇਹ ਬਾਹਰ ਆ ਕੇ ਕੋਈ ਨਾ ਕੋਈ ਗੰਦ ਪਾਉਣ ਇਸ ਗੱਲ ਦੇ ਵਿੱਚੋਂ, ਲੇਕਿਨ ਪਾ ਨਹੀਂ ਸਕੇ। ਅਤੇ ਇੱਕ ਪਾਸਿਓਂ ਚੰਗਾ ਕੀਤਾ ਕੰਮ, ਉੱਥੇ ਜਾਣ ਨਾਲ ਇੱਕ ਫਾਇਦਾ ਹੋ ਗਿਆ ਵੀ ਪੂਰੀ ਦੁਨੀਆ ਨੂੰ ਤਲਤ ਹੁਸੈਨ ਸਾਹਿਬ ਦੇ ਪ੍ਰੋਗਰਾਮ ਤੋਂ ਪਤਾ ਲੱਗ ਗਿਆ ਵੀ ਇਮਰਾਨ ਖਾਨ ਨੇ ਇੱਕ ਤਾਂ ਯੂਨੀਵਰਸਿਟੀ ਵੀ ਅਸਲ ਬਣਾਈ ਹੈ, ਬਣਾਈ ਭਾਵੇਂ ਉਜਾੜ ਬੀਆਬਾਨ 'ਚ ਇੱਕ ਮੁਤਵਸਤ ਇਲਾਕਾ, ਇੱਕ ਦੂਰ ਦਰਾਜ਼ ਦੇ ਇਲਾਕੇ ਦੇ ਲੋਕਾਂ ਵਾਸਤੇ, ਲੇਕਿਨ ਉੱਥੇ ਸਹੂਲਤਾਂ ਵੀ ਸਾਰੀਆਂ ਦਿੱਤੀਆਂ ਨੇ, ਬੱਚੇ ਵੀ ਸਕਾਲਰਸ਼ਿਪ 'ਤੇ ਪੜ੍ਹ ਰਹੇ ਨੇ, ਔਰ ਯੂਨੀਵਰਸਿਟੀ ਬਿਲਕੁਲ ਟਨਾ ਟਨ ਠੀਕ ਕੰਮ ਕਰ ਰਹੀ ਹੈ। ਅਤੇ ਅੱਛਾ ਜੀ, ਵਰਲਡ ਬੈਂਕ ਨੇ $20 ਅਰਬ ਦਾ ਦੇਣ ਦਾ ਐਲਾਨ ਕੀਤਾ ਕਰਜ਼ੇ 'ਤੇ। ਮੌਜਾਂ ਲੱਗ ਗਈਆਂ ਇਹਨਾਂ ਦੀਆਂ, ਫਿਰ ਲੱਗੀਆਂ ਨੇ ਮੌਜਾਂ, ਹੁਣ ਲਾਈ ਰੱਖੀ ਇਹਨਾਂ ਨੇ। ਇਹੀ ਕਹਿਣਾ $20 ਅਰਬ ਦਾ ਇੰਤਜ਼ਾਮ ਹੋ ਗਿਆ ਜੀ ਕਰਜ਼ੇ ਦਾ, ਉਹ 10 ਸਾਲਾਂ 'ਚ ਦੇਣਗੇ। ਅਤੇ ਇਹਨਾਂ ਦਾ ਕੀ ਹੋਣਾ, ਉਹ ਤਾਂ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਅੱਖ ਰੱਖ ਲੈਣੀ ਉਸ 20 ਅਰਬ 'ਤੇ, ਅਤੇ ਉਹਨਾਂ ਆਖਣਾ ਜੀ ਹੁਣ 10 ਸਾਲ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ। ਹੁਣ ਚੌਧਰੀ ਨਿਜ਼ਾਮਦੀਨ ਸਾਹਿਬ ਮੈਨੂੰ ਲੱਗਦਾ ਹੈ ਵੀ ਇਸ ਕਰਜ਼ੇ ਦੇ ਉੱਤੇ ਵੀ ਪੂਰੀ ਨਜ਼ਰ ਰੱਖਣਗੇ। ਇਹ $20 ਅਰਬ ਜਿਹੜਾ ਉਹ ਵਰਲਡ ਬੈਂਕ ਨੇ ਦੇਣਾ 10 ਸਾਲਾਂ ਦੇ ਵਿੱਚ, ਪ੍ਰੋਵਾਈਡਡ ਕਿ ਅਸੀਂ ਬੰਦੇ ਦੇ ਪੁੱਤਰ ਰਹੀਏ ਔਰ ਉਹਨਾਂ ਦੀਆਂ ਗੱਲਾਂ ਮੰਨਦੇ ਰਹੀਏ, ਔਰ ਜਿਸ ਤਰ੍ਹਾਂ ਉਹ ਕਹਿਣ ਉਸ ਤਰ੍ਹਾਂ ਅਸੀਂ ਚੱਲਦੇ ਰਹੀਏ। ਅੱਛਾ ਜੀ, ਇਹ ਤੁਹਾਨੂੰ ਇੱਕ
ਇੱਕ ਦੋ ਖਬਰਾਂ ਦੇ ਦਿਆਂ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਚੀਜ਼ ਮੋਬਾਈਲ ਫੋਨਾਂ ਦੇ ਬਾਰੇ ਦੱਸਣੀ ਹੈ ਵੀ ਕਿਸ ਤਰ੍ਹਾਂ ਆਈਫੋਨ ਤੇ ਦੂਜੇ ਫੋਨਾਂ ਦੇ ਉੱਤੇ ਇਸ ਵੇਲੇ ਲੁੱਟ ਪਾਈ ਹੋਈ ਹੈ। ਅੱਛਾ, ਕਾਸ਼ਫ ਅਬਾਸੀ ਦੇ ਸ਼ੋਅ ਦੇ ਉੱਤੇ ਫੈਸਲ ਵਾਡਾ ਸਾਹਿਬ ਕੋਈ ਗੱਲ ਕਰ ਰਹੇ ਸਨ ਤੇ ਕੋਈ ਕਹਿ ਰਹੇ ਸਨ ਕਿ ਮੇਰੇ ਵਾਲਦ ਸਾਹਿਬ ਨੇ ਮੈਨੂੰ ਇੱਕ ਵਾਰੀ ਦੱਸਿਆ। ਅੱਗੋਂ फैसल वाडा साहब ਨੂੰ ਕੀ ਆਖਿਆ ਕਾਸ਼ਫ ਅਬਾਸੀ ਸਾਹਿਬ ਨੇ, ਇਹ सुन लो। साहब, आपके कॉलीग हैं एजाज चौधरी साहब, उनका प्रोडक्शन ऑर्डर और सुप्रीटेंडेंट जेल ने इनकार कर दिया। प्रोडक्शन ऑर्डर तो आपको आईन और कानून ने उसका हक दिया, बता रहे हैं, मुझे मेरे पास की डिटेल ये सुप्रीटेंडेंट जेल ने तो नहीं किया होगा। ठीक है, देखिए मेरी बात सुने, यहाँ तो देखें जो मेरे वालिद साहब एक बात कहते हैं, अल्लाह उनको जिंदगी दे, कि जो वाइट यूनिफॉर्म है कराची में सियासी वाले, वैसे मेरे ध्यान में सियासी वाले या असल वाले की बात ਸੁਣ ਲਿਆ ਜੀ। ਉਹਨਾਂ ਅੱਗੋਂ ਆਖਿਆ ਵੀ ਹਕੀਕੀ ਵਾਲਦ ਜਾਂ ਸਿਆਸੀ ਵਾਲਦ, ਕਿਉਂਕਿ ਕੌਮ ਦੇ ਵਾਲਦ ਬਾਪ ਹੁੰਦਾ ਹੈ, ਬਾਪ ਉਹ ਸੁਣਾਉਂਦੇ ਸਨ। ਤੇ ਅੱਜ ਕਾਸ਼ਫ ਅਬਾਸੀ ਸਾਹਿਬ ਨੇ ਇਹਨਾਂ ਦੀ ਦਵਾਈ ਦੇ ਦਿੱਤੀ ਵੀ ਕਿਹੜੇ ਵਾਲਦ ਸਾਹਿਬ ਦੀ ਗੱਲ ਕਰਦੇ ਹੋ, ਦੱਸ ਦਿਓ ਹਕੀਕੀ ਦੀ ਜਾਂ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਇੱਕ ਸ਼ਹਿਰੀ, ਤੁਹਾਨੂੰ ਇਹ ਤਾਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਇੱਕ ਪਾਸੇ ਤੇ ਜੱਫੀਆਂ ਪੈਂਦੀਆਂ ਨੇ, ਦੂਸਰੇ ਪਾਸੇ ਇੱਕ ਸ਼ਹਿਰੀ ਵਿਚਾਰਾ ਬਿੱਲ ਸ਼ੇਲੋ ਦਾ ਬਹੁਤਾ ਆਇਆ ਸੀ, ਗੁਰਬਤ ਨਾਲ ਮਰਨ ਡਿਆ ਸੀ। ਉਹਨੇ ਫੈਸਲਾ ਕੀਤਾ ਕਿ ਉੱਥੋਂ ਜਦੋਂ ਚੀਫ ਮਿਨਿਸਟਰ ਦਾ ਕਾਫਲਾ ਗੁਜ਼ਰੇਗਾ ਤੇ ਉਹਨੇ ਕਿਹਾ ਮੈਂ ਸਾਹਮਣੇ ਖੜਾ ਹੋ ਕੇ ਤੇ ਇਹਤਜਾਜ ਕਰਾਂ, ਚੀਫ ਮਿਨਿਸਟਰ ਸਾਹਿਬਾਂ ਨੂੰ ਦੱਸਾਂ ਕਿ ਮੈਨੂੰ ਬਿੱਲ ਬੜਾ ਆਇਆ। ਉਹ ਵਿਚਾਰਾ ਗਾਂਹ ਜਾਣ ਲੱਗਾ ਇਹਤਜਾਜ ਕਰਨ ਵਾਸਤੇ ਤੇ ਪੁਲਿਸ ਵਾਲਿਆਂ ਨੇ ਫੜ ਕੇ ਉਹਨੂੰ ਚਪੇੜਾਂ ਮਾਰੀਆਂ, ਹਿਰਾਸਤ 'ਚ ਲੈ ਲਿਆ। ਆਓ ਜੀ, ਜੁਰਮ ਹੀ ਬੜਾ ਵੱਡਾ ਹੈ, ਚੀਫ ਮਿਨਿਸਟਰ ਦੇ ਸਾਹਮਣੇ ਜਾ ਕੇ ਤੇ ਵਿਖਾਉਣ। ਅੱਛਾ ਜੀ, ਪੋਲੀਓ ਤੋਂ ਜਾਨ ਛੁਡਾਈ ਸੀ ਪਾਕਿਸਤਾਨ ਨੇ, ਲੇਕਿਨ 2024 ਦੇ ਵਿੱਚ ਹੁਣ ਫੇਰ ਨਵੇਂ ਤੋਂ ਨਵੇਂ ਕੇਸਿਸ ਆ ਰਹੇ ਨੇ। 71 ਕੇਸਿਸ ਹੋ ਗਏ ਨੇ ਟੋਟਲ 2024 ਦੇ ਵਿੱਚ। ਜਿਹੜਾ ਹੁਣ ਕੇਸ ਸਾਹਮਣੇ ਆਇਆ ਇਹਦਾ ਵੀ ਨਮੂਨਾ 2024 'ਚ ਲਿਆ ਸੀ, ਉਹ ਹੁਣ ਟੈਸਟ ਸਾਹਮਣੇ ਆਇਆ। ਇਹ 71 ਕੇਸ ਪੋਲੀਓ ਦੇ। ਇਹ ਪਾਕਿਸਤਾਨ 'ਚ ਕੋਈ ਇੱਕ ਅੱਧਾ ਮੁਲਕ ਹੀ ਰਹਿ ਗਿਆ ਪੂਰੀ ਦੁਨੀਆ 'ਚ। ਇੱਥੇ ਵੀ ਅਸੀਂ ਜਨਾਬ ਹੁਣ ਨੰਬਰ 1 ਬਣ ਰਹੇ ਹਾਂ। ਜਿਸ ਤਰ੍ਹਾਂ ਬਾਕੀ ਕੰਮਾਂ 'ਚ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਸਾਨੂੰ ਨੰਬਰ 1 ਬਣਾਇਆ, ਇੱਥੇ ਵੀ ਅਸੀਂ ਹੁਣ ਨੰਬਰ 1 ਬਣ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਪੋਲੀਓ ਜਦੋਂ ਮੁੱਕ ਗਿਆ ਤੇ ਅਸੀਂ ਇੱਥੇ ਝੰਡੇ ਗੱਡ ਰਹੇ ਹਾਂ ਕਿ ਸਾਡੇ ਕੋਲ ਪੋਲੀਓ ਹਜੇ ਵੀ ਹੈਗਾ। ਅੱਛਾ ਜੀ, ਬਿਲਾਵਲ ਸਾਹਿਬ ਨੇ ਕਿਹਾ ਵੀ ਮੈਨੂੰ ਟਰੰਪ ਦਾ ਜਿਹੜਾ ਓਥ ਟੇਕਿੰਗ ਸੈਰੇਮਨੀ ਹੈ ਉਹਦਾ ਸੱਦਾ ਆ ਗਿਆ, ਤੇ ਸੱਦਾ ਸ਼ੁਕਰ ਹੈ ਕਿ ਸਾਨੂੰ ਟਬਰਾਨੀਆਂ ਆ ਗਿਆ, ਵਰਨਾ ਪਤਾ ਨਹੀਂ ਫਿਰ ਇਹ ਕੀ ਕਰਦੇ। ਬਹਰਹਾਲ ਉੱਥੋਂ ਅਨਵਰ ਇਕਬਾਲ ਸਾਹਿਬ ਨੇ, ਸਹਾਫੀ ਨੇ, ਬੜੇ ਸੀਨੀਅਰ ਸਹਾਫੀ ਨੇ, ਡੌਨ ਵਾਸਤੇ ਕੰਮ ਕਰਦੇ ਨੇ, ਇਮਾਨਦਾਰ ਆਦਮੀ ਨੇ, ਚੰਗਾ ਲਿਖਦੇ ਨੇ। ਕਦੀ ਕਦੀ ਸਾਡੇ ਤੇ ਐਵੇਂ ਧੱਕੇ ਨਾਲ ਹੀ ਸਾਨੂੰ ਗੋਡਾ ਫੇਰ ਦਿੰਦੇ ਨੇ, ਕਿਉਂਕਿ ਲਿਬਰਲ ਨੇ ਤੇ ਉਹਨਾਂ ਨੂੰ ਵੀ ਸਾਡੇ ਤੇ ਥੋੜ੍ਹਾ ਜਿਹਾ ਵੱਟ ਹੈ। ਬੰਦੇ ਵੈਸੇ ਚੰਗੇ ਨੇ, ਬੰਦੇ ਮਾੜੇ ਨਹੀਂ, ਕਦੀ ਕਦੀ ਵੱਟ 'ਚ ਐਵੇਂ ਗੋਡਾ ਫੇਰ ਦਿੰਦੇ ਨੇ, ਤੁਰੇ ਜਾਂਦੇ। ਲੇਕਿਨ ਬਹਰਹਾਲ ਉਹਨਾਂ ਉੱਥੋਂ ਸਟੋਰੀ ਦਿੱਤੀ ਹੈ ਅਨਵਰ ਇਕਬਾਲ ਸਾਹਿਬ ਨੇ। ਉਹਨਾਂ ਨੇ ਕਿਹਾ ਜੀ ਕਿ ਇਹ ਜਿਹੋ ਜਿਹਾ ਸੱਦਾ ਬਿਲਾਵਲ ਨੂੰ ਆਇਆ, ਇਹੋ ਜਿਹੇ ਕਈ ਬੰਦਿਆਂ ਨੂੰ, ਉਹਨਾਂ ਨੇ ਕਿਹਾ ਮੇਰੇ ਕੋਲ ਵੀ ਪਿਆ ਹੈ ਕਿਹੋ ਜਿਹਾ ਪਾਸ। ਮੈਂ ਤੁਹਾਨੂੰ ਦੱਸ ਦੇਣਾ, ਮੈਨੂੰ ਵੀ ਕਿਸੇ ਦੋਸਤ ਨੇ ਉਹ ਜਿਹਾ ਪਾਸ ਦੇਣ ਵਾਸਤੇ ਫੋਨ ਕੀਤਾ ਵੀ ਆਓ ਜੀ, ਲੇਕਿਨ ਇਹ ਕੋਈ ਸਟੇਟ ਲੈਵਲ ਦੇ ਪਾਸ ਨਹੀਂ ਹੁੰਦੇ। ਇਹ ਪਾਕਿਸਤਾਨੀ ਕਿਸੇ ਨੂੰ ਕਿਸੇ ਕਿਸਮ ਦਾ ਸਟੇਟ ਇਨਵੀਟੇਸ਼ਨ ਨਹੀਂ ਮਿਲਿਆ ਹੋਇਆ। ਇਹ ਬਸ ਰੁਪਈਏ ਪੈਸੇ ਖਰਚ ਕਰਕੇ ਤੇ ਉੱਥੇ ਜਾ ਰਹੇ ਨੇ ਤੇ ਸਿਰਫ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਜਿਹੜਾ ਨਾ ਬੜਕ ਮਾਰ ਕੇ ਮੁਤਾਸਰ ਕਰਨ ਵਾਸਤੇ ਵੀ ਸਾਡੀ ਟਰੰਪ ਨਾਲ ਯਾਰੀ ਹੈ, ਤੇ ਉੱਥੇ ਜਾ ਰਹੇ ਨੇ ਇਹ ਲੈ ਕੇ ਆਪਣਾ ਜਿਹੜਾ ਉਹ ਪਾਸ ਕਿਸੇ ਨੂੰ ਰੁਪਈਏ ਦੇ ਕੇ ਤੇ ਉੱਥੇ ਵਿੱਚ ਵੜ ਜਾਣਗੇ ਤੇ ਉੱਥੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਜੀ ਸਾਡੀ ਬੜੀ ਆੜੀ ਹੈ ਟਰੰਪ ਦੇ ਨਾਲ ਤੇ ਅਸੀਂ ਤੇ ਜਨਾਬ ਇੱਥੇ ਧੁੰਮਾਂ ਪਾਈਆਂ ਨੇ, ਸਾਡੀ ਇੰਨੀ ਕੀ ਯਾਰੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਕਿ ਬਾਜੀ ਜਿਹੜੀ ਹੈ ਉਹਨਾਂ ਦੀ ਖਬਰ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਡੇ ਸਾਹਮਣੇ ਰੱਖਣੀ, ਲੇਕਿਨ ਉਸ ਤੋਂ ਪਹਿਲਾਂ ਆਰਮੀ ਚੀਫ ਨੂੰ ਫੈਸਲ ਵਾਡਾ ਸਾਹਿਬ ਨੇ ਰੋਨਾਲਡੋ ਡਿਕਲੇਅਰ ਕਰ ਦਿੱਤਾ ਹੈ। ਮਾਸ਼ਾਅੱਲਾ, ਉਹਨਾਂ ਆਖਿਆ ਕਿ ਇਹ ਗੋਲ ਉਹ ਕਰਦੇ ਨੇ, ਜਿਹੜਾ ਸ਼ਬਾਜ਼ ਸ਼ਰੀਫ ਹੈ ਕਪਤਾਨ ਹੈ, ਲੇਕਿਨ ਰੋਨਾਲਡੋ ਜਿਹੜਾ ਉਹ ਆਰਮੀ ਚੀਫ ਨੇ, ਗੋਲ ਉਹ ਕਰਦੇ ਨੇ। ਅੱਗੋਂ ਸਹਾਫੀ ਨੇ ਪੁੱਛ ਲਿਆ ਵੀ ਜਿਹੜਾ ਜੇਲ੍ਹਾਂ 'ਚ ਲੋਕਾਂ ਨੂੰ ਰੱਖਦੇ ਨੇ, ਜਿਹੜੇ ਝੂਠੇ ਪਰਚੇ ਬਣਾਉਂਦੇ ਨੇ, ਉਹ ਵੀ ਫਿਰ ਰੋਨਾਲਡੋ ਸਾਹਿਬ ਬਣਾਉਂਦੇ ਨੇ ਜਾਂ ਕੋਈ ਹੋਰ ਬਣਾਉਂਦੇ ਨੇ। ਫਿਰ ਚਿਰਾਗਾਂ 'ਚ ਰੌਸ਼ਨੀ ਨਾ ਰਹੀ। ਫਿਰ ਫੈਸਲ ਵਾਡਾ ਸਾਹਿਬ ਨੂੰ ਸਮਝ ਨਾ ਆਈ ਪਿਉਣੇ ਦਾ ਮੈਂ ਜਵਾਬ ਕੀ ਦੇਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਰਊਫ ਕਲਾਸਰਾ ਸਾਹਿਬ ਨੇ ਇੱਕ ਮਸ਼ਵਰਾ ਦਿੱਤਾ ਸੀ, ਔਰ ਮਸ਼ਵਰਾ ਇਹ ਦਿੱਤਾ ਸੀ ਕਿ ਇਮਰਾਨ ਖਾਨ ਸਾਹਿਬ ਜਿਹੜੇ ਨਾ ਆਈ ਐਮ ਸੌਰੀ ਕਹਿ ਦੇਣ ਤੇ ਜਾਨ ਛੁਡਾਉਣ ਤੇ ਨਿਕਲ ਜਾਣ। ਤੇ ਅਸੀਂ ਰਊਫ ਕਲਾਸਰਾ ਸਾਹਿਬ ਨੂੰ ਅੱਗੋਂ ਮਸ਼ਵਰਾ ਹੀ ਦਿਆਂਗੇ ਵੀ ਤੁਸੀਂ ਥੋੜ੍ਹੀ ਜਿਹੀ ਖਾਮੋਸ਼ੀ ਇਖਤਿਆਰ ਕਰੋ। ਕਿਉਂ ਐਵੇਂ ਉਂਗਲ ਦਿੰਦੇ ਹੋ ਚੱਲਦੀ ਮਸ਼ੀਨ 'ਚ ਭਾਈ ਜੀ? ਲਈਏ ਤੋਂ ਆਏ ਹੋ, ਗੱਲ ਬਣੀ ਹੈ, ਰੱਬ ਨੇ ਇੱਥੇ ਗੱਲ ਬਣਾਈ ਹੈ, ਰੋਟੀ ਪਾਣੀ ਚੱਲ ਰਿਹਾ, ਨਿਆਣੇ ਪੜ੍ਹ ਰਹੇ ਨੇ। ਮੇਰਾ ਮਤਲਬ ਹੈ ਕਿਉਂ ਪੁੱਠੀਆਂ ਛਾਵਾਂ ਦੇ ਵਿੱਚ ਉਂਗਲਾਂ ਲੈਂਦੇ ਹੋ? ਇਹ ਕਈ ਵਾਰੀ ਮੈਂ ਹੀ ਮਸ਼ਵਰਾ ਦਿਆਂਗਾ ਉਹਨਾਂ ਨੂੰ ਵੀ ਫੋਕਰ ਇੱਕ ਖਾਸ ਲੈਵਲ ਤੱਕ ਉੱਠਦਾ ਹੈ, ਫਿਰ ਉਸ ਤੋਂ ਉੱਤੇ ਏਅਰਬਸ ਹੁੰਦੀ ਹੈ, ਫਿਰ ਉੱਤੋਂ ਬੋਇੰਗ। ਮੇਰਾ ਮਤਲਬ ਹੈ ਕਿ ਆਪਣਾ ਜਿਹੜਾ ਫੋਕਰ ਵਾਲਾ ਕੰਮ ਹੈ ਕਰੀ ਕੁਰੀ ਆਓ, ਧੱਕਾ ਤੁੱਕਾ ਲਾਈ ਆਓ, ਜਵੇਦ ਚੌਧਰੀ ਸਾਹਿਬ ਤਰ੍ਹਾਂ ਜਿੱਥੇ ਲਾ ਰਹੇ ਹੋ ਉੱਥੇ ਠੀਕ ਹੈ। ਮੇਰਾ ਮਤਲਬ ਹੈ ਕੋਈ ਗੱਲ ਕਰਨ ਵਾਲੀ ਸੀ ਰਊਫ ਕਲਾਸਰਾ ਸਾਹਿਬ, ਮਤਲਬ ਇਹ ਤਾਂ ਅਣਖ ਦੀ ਗੱਲ ਹੈ ਨਾ। ਹੁਣ ਇੱਕ ਬੰਦੇ ਧੌਣ ਵਢਾਉਣਾ ਪਸੰਦ ਕਰਦੇ ਨੇ ਪਰ ਆਈ ਐਮ ਸੌਰੀ ਨਹੀਂ ਆਉਂਦੇ, ਮੈਨੂੰ ਮਾਫੀ ਨਹੀਂ ਮੰਨਦੇ। ਕਈ ਬੰਦੇ ਪੈਰੀਂ ਪੈ ਜਾਂਦੇ ਨੇ, ਅਤੇ ਇਹ ਤਾਂ ਮੇਰਾ ਉਹਦਾ ਆਪਣੀ ਚੁਆਇਸ ਹੈ। ਹੁਣ ਤੁਸੀਂ ਇਮਰਾਨ ਖਾਨ ਕੋਲੋਂ ਧੱਕੇ ਨਾਲ ਕੰਮ ਕਰਨਾ, ਤੁਸੀਂ 2 ਵਾਰੀ ਮਾਫੀ ਮੰਗ ਲਓ ਕਿਸੇ ਕੋਲ ਤੁਹਾਡਾ ਦਿਲ ਕਰਦਾ ਤੇ। ਪਰ ਹੁਣ ਇਮਰਾਨ ਖਾਨ ਨਹੀਂ ਮੰਗਦਾ ਅਤੇ ਮੈਨੂੰ ਦੱਸੋ ਵੀ ਹੁਣ ਕੀ ਮਾਫੀਆਂ ਮੰਗ ਉਹਦੇ ਕੋਲੋਂ ਮਾਫੀ ਮੰਗਵਾਉਣੀ ਹੈ? ਮਤਲਬ ਉਹਦੇ ਪੈਰੀਂ ਪੈ ਉਹਨੂੰ ਆਖਣਾ ਵੀ ਜ਼ਰੂਰ ਆਈ ਐਮ ਸੌਰੀ ਕਹਿ ਲਓ ਜਨਾਬ, ਉਹ ਨਹੀਂ ਆਉਂਦਾ। ਅਤੇ ਖੈਰ
ਲੋਹੇ ਨੂੰ ਹੀ ਕੱਟਦਾ ਹੈ ਜੀ, ਤੇ ਕਾਨੂੰਨ ਨੂੰ ਕੱਟਦਾ ਹੈ। ਇੱਕ ਬੰਦੇ ਨੇ ਕਾਰ ਚੋਰੀ ਕੀਤੀ ਇਸਲਾਮਾਬਾਦ ਦੇ ਵਿੱਚ, ਤੇ ਐਂਟੀ ਕਾਰ ਲਿਫਟਿੰਗ ਵਾਲੇ ਸੈੱਲ ਨੇ ਉਸ ਮਸ਼ਕੂਕ ਨੌਜਵਾਨ ਨੂੰ ਚੁੱਕ ਲਿਆ। ਹੁਣ ਐਂਟੀ ਕਾਰ ਲਿਫਟਿੰਗ ਵਾਲਿਆਂ ਨੇ ਜ਼ਾਹਿਰ ਹੈ ਜਦੋਂ ਉਹਦੀ ਇਨਵੈਸਟੀਗੇਸ਼ਨ ਕਰਨੀ ਸੀ ਤੇ ਉਹ ਚੋਰੀ ਫੜੀ ਜਾਂਦੀ। ਉਹਦੇ ਘਰ ਵਾਲਿਆਂ ਨੇ ਰਾਬਤਾ ਕੀਤਾ, ਜਾਂ ਉਹਨੇ ਆਪ ਰਾਬਤਾ ਕੀਤਾ ਇੱਕ SHO ਸਾਹਿਬ ਨੂੰ, ਤੇ SHO ਨੇ ਕੋਈ ਸ਼ਬੀਰ ਤਨੌਲੀ, ਇਹ ਰਿਪੋਰਟਡਲੀ ਆ ਰਹੀ, ਮੀਡੀਆ ਰਿਪੋਰਟ ਕਰ ਰਿਹਾ, ਅਸੀਂ ਤੇ ਉਹ ਦੇ ਰਹੇ ਤੁਹਾਨੂੰ ਖਬਰ। ਉਹਨਾਂ ਸ਼ਬੀਰ ਤਨੌਲੀ ਸਾਹਿਬ ਨਾਲ ਮੀਡੀਆ ਦੇ ਮੁਤਾਬਕ 10 ਲੱਖ ਰੁਪਈਆ ਰਿਸ਼ਵਤ ਤੈਅ ਕੀਤੀ, ਤੇ ਰਿਸ਼ਵਤ ਲੈ ਕੇ ਸ਼ਬੀਰ ਤਨੌਲੀ ਸਾਹਿਬ ਨੇ ਜਿਹੜਾ ਉਹਦੇ ਤੇ ਪਰਚਾ ਦਿੱਤਾ, ਤੇ ਜਾ ਕੇ ਜਿੱਥੇ ਐਂਟੀ ਕਾਰ ਲਿਫਟਿੰਗ ਵਾਲਿਆਂ ਨੂੰ ਉਹਨੂੰ ਰੱਖਿਆ ਸੀ ਉੱਥੋਂ ਚੁੱਕ ਲਿਆਂਦਾ ਉਹਨੂੰ। ਮਤਲਬ ਐਂਟੀ ਕਾਰ ਲਿਫਟਿੰਗ 'ਚੋਂ ਛੁਡਾ ਦਿੱਤਾ, ਜਿਹੜਾ ਆਪ ਪਰਚਾ ਦਿੱਤਾ ਸੀ ਉਹਦੇ 'ਚ ਅੰਦਰ ਕਰਤਾ। ਸਵੇਰੇ ਉਹਨੇ ਜ਼ਮਾਨਤ ਲਈ ਤੇ ਉਹ ਨਿਕਲ ਗਿਆ। ਮੇਰਾ ਮਤਲਬ ਹੈ ਕਿ ਉਹ ਐਂਟੀ ਕਾਰ ਲਿਫਟਿੰਗ ਦੇ ਚੁੰਗਲ 'ਚੋਂ ਨਿਕਲ ਗਿਆ। ਕਹਿੰਦੇ ਨਾ ਲੋਹੇ ਨੂੰ ਲੋਹਾ ਕੱਟਦਾ। ਇਹ ਵੇਖੋ ਇੰਤਜ਼ਾਮ ਕੈਸਾ ਵੀ, ਉਹਨਾਂ ਇੱਕ ਕੇਸ 'ਚੋਂ ਛੁਡਾਉਣ ਵਾਸਤੇ ਦੂਜਾ ਕੇਸ ਕੀਤਾ ਤੇ ਉਹਨਾਂ ਨੂੰ ਛੁਡਾ ਕੇ ਬਾਹਰ ਭੇਜਤਾ। ਹੈ ਨਾ ਵੈਸੇ ਸਾਇੰਸਦਾਨ ਪਾਕਿਸਤਾਨੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਉਹ ਬਾਜੀ ਦੀ ਰੱਖਣੀ ਹੈ। ਬਾਜੀ ਆਂਦੀ ਹੈ ਕਿ ਮੈਨੂੰ ਅਸਲ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਮੈਨੂੰ ਮਾਂ ਕਹਿ ਕੇ ਪੁਕਾਰਦੇ ਹੋ, ਤੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਬੱਚੇ, ਮੈਨੂੰ ਇਸ ਤਰ੍ਹਾਂ ਹੀ ਲੱਗਦਾ ਮੇਰੇ ਆਪਣੇ ਬੇਟੇ ਬੇਟੀਆਂ ਜਿਹੜੇ ਨੇ ਉਹ ਮੈਨੂੰ ਮਾਂ ਕਹਿ ਕੇ ਪੁਕਾਰਦੇ ਨੇ। ਫਿਰ ਬਾਜੀ ਨੇ ਇੱਕ ਨਵਾਂ ਨਾਟਕ ਕੀਤਾ, ਉਹਨਾਂ ਕਿਹਾ ਪਿੱਲਰ ਦੇ ਪਿੱਛੇ ਕੌਣ ਬੱਚੀ ਖੜੀ ਹੈ ਜਿਹਨੇ ਮੇਰੀ ਤਸਵੀਰ ਚੁੱਕੀ ਹੋਈ ਹੈ। ਹਾਊ ਸਵੀਟ, ਮੈਂ ਇੱਥੇ ਨਾ ਆਉਂਦੀ ਤਾਂ ਮੈਨੂੰ ਪਤਾ ਕਿਸ ਤਰ੍ਹਾਂ ਲੱਗਦਾ ਵੀ ਇਹ ਬੱਚੀ ਜਿਹੜੀ ਇੱਥੇ ਹੈ। ਹਾਊ ਨਾਈਸ, ਹਾਊ ਸਵੀਟ, ਥੈਂਕ ਯੂ। ਆ ਜਾਓ ਮੇਰੇ ਨਾਲ ਤਸਵੀਰ ਖਿਚਵਾ ਲਓ, ਇੱਧਰ ਨੂੰ ਸਿੱਧੇ ਹੋ ਕੇ ਤਸਵੀਰ ਖਿਚਵਾ ਲਓ। ਅੱਛਾ, ਤੁਹਾਨੂੰ ਲੱਗਦਾ ਹੋਏਗਾ ਮੈਂ ਪਤਾ ਨਹੀਂ ਕਿਹੜੇ ਮਜ਼ਾਕ ਕਰਨ ਡਿਆ, ਇਹ ਵੇਖ ਲਓ। ये कौन बच्ची है पिलर के पीछे जिसने मेरी तस्वीर उठाई हुई है? हाउ स्वीट दो, हाउ स्वीट। अब अगर मैं यहाँ ना आती तो मुझे कैसे पता चलता कि यहाँ ये वाली बच्चियाँ भी हैं? हाउ नाइस। आ जाओ आ जाओ आ जाओ। हाँ जी, आ जाओ। अगर स्टेज टूटने का डर ना हो तो मैं कहूँ सब स्टेज पे आ जाओ। हाउ स्वीट, थैंक यू सो मच। अच्छा ले लो, वो देखो पिक्चर, वो देखो, सो स्वीट। लाओ मैं भी पकड़ लूँ। आओ बच्चों की तरह मुंह करो, इधर आ जाओ। अच्छा, अच्छी सी तस्वीर बनाना। थैंक यू बेटा, थैंक यू। ਵੇਖ ਲਿਆ ਜੀ, ਇਹ ਹੁਣ ਇਹ ਜਿਹੜੇ ਜੱਫੇ ਪੈਣ ਡਏ ਨੇ, ਜਾਦੂ ਦੀਆਂ ਜੱਫੀਆਂ ਲੱਭਣ ਡਈਆਂ ਨੇ। ਪਤਾ ਨਹੀਂ ਬਾਜੀ ਕਰਦੀ ਕੀ। ਇੱਕ ਬੱਚੀ ਨੂੰ ਤਾਂ ਕਿਤੇ ਐਡੀ ਕਿ ਲੰਮੀ ਜੱਫੀ ਪਾ ਚੜੀ ਪਈ, ਬੱਚੀ ਸੌਂ ਗਈ। ਉਹ ਵਿਚਾਰੀ ਬੱਚੀ ਜਿਹੜੀ ਹੈ, ਉਹ ਬੱਚੀ ਦੀ ਮਾਂ ਨੇ ਵੀ ਐਡੀ ਲੰਮੀ ਕਦੀ ਜੱਫੀ ਨਹੀਂ ਸੀ ਪਾਈ। ਨਾ ਸਾਡੀ ਬਾਜੀ ਨੇ ਕਦੀ ਆਪਣੇ ਬੱਚਿਆਂ ਨੂੰ ਐਡੀ ਲੰਮੀ ਜੱਫੀ ਪਾਈ ਹੈ। ਤੇ ਉਹ ਬੱਚੀ ਉੱਥੇ ਸੌਂ ਗਈ, ਲੇਕਿਨ ਉਹ ਕਿਉਂਕਿ ਕੈਮਰਾ ਵਾਲੇ ਚਲਾਉਣ ਡਏ ਸਨ ਕੰਮ, ਤੇ ਬਾਜੀ ਨੇ ਆਖਿਆ ਵੀ ਸਕ੍ਰਿਪਟ ਹੈ, ਤੇ ਉਹ ਇੰਝ ਹੀ ਹੈ ਜਿਵੇਂ ਕभी ਸਾਸ ਵੀ ਬਹੂ ਥੀ। ਇਹ ਸੁਣ ਲਓ, ਪੈਕੇਜ ਸਾਡੀ ਟੀਮ ਨੇ ਬਣਾਇਆ, ਇਹ ਸੁਣੋ। ਲਓ ਹੁਣ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।